ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸ਼ੁਕਰਗੁਜ਼ਾਰੀ। ਸੁਨਹਿਰੀ ਮਤਨ ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਸਾਨੂੰ ਬਚਾ ਲੈ ਤੇ ਸਾਨੂੰ ਕੌਮਾਂ ਵਿੱਚੋਂ ਇਕੱਠਾ ਕਰ ਲੈ, ਤਾਂ ਜੋ ਅਸੀਂ ਤੇਰੇ ਪਾਕ ਨਾਂ ਦਾ ਸ਼ੁਕਰ ਕਰੀਏ ਤੇ ਲਲਕਾਰਦੇ ਹੋਏ ਤੇਰੀ ਵਡਿਆਈ ਕਰੀਏ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਤੇ ਉਹਨਾਂ ਨੂੰ ਦੇਸ-ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬਿਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ, ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ, ਤਾਂ ਜੋ ਵਸਣ ਲਈ ਕਿਸੇ ਸ਼ਹਿਰ ਵਿੱਚ ਜਾ ਅਪੜਨ। ਕਾਸ਼ ਪਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਧਰਤੀ ਦੇ ਰਹਿਣ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਰਾ ਮਾਰੋ। ਖੁਸ਼ੀ ਨਾਲ ਖੁਦਾਵੰਦ ਦੀ ਇਬਾਦਤ ਕਰੋ, ਗਾਉਂਦਿਆਂ ਹੋਏ ਉਹਦੇ ਹਜ਼ੂਰ ਹਾਜ਼ਰ ਹੋਵੋ। ਜਾਣ ਰੱਖੋ ਪਈ ਖੁਦਾਵੰਦ ਦੀ ਰੱਬ ਏ, ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਤੇ ਉਹਦੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਰਹਿੰਦੀ ਏ। ਲੂਕਾ ਤੇ ਯਸੂ। ਲੂਕਾ। ਇੱਕ ਪਿੰਡ ਵਿੱਚ ਵੜਦਿਆਂ ਹੋਏ 10 ਕੋੜੀ ਉਹਨੂੰ ਮਿਲੇ। ਉਹਨਾਂ ਨੇ ਦੂਰ ਖਲੋ ਕੇ ਉੱਚੀ ਆਵਾਜ਼ ਨਾਲ ਆਖਿਆ, ਐ ਯਸੂ, ਐ ਸਾਹਬ, ਸਾਡੇ ਉੱਤੇ ਰਹਿਮ ਕਰ। ਉਹਨੇ ਉਹਨਾਂ ਨੂੰ ਵੇਖ ਕੇ ਆਖਿਆ, ਜਾਓ, ਆਪਣੇ ਤਈ ਕਾਹਨਾਂ ਨੂੰ ਵਿਖਾਓ। ਤੇ ਇੰਜ ਹੋਇਆ ਵੀ ਜਾਂਦਿਆਂ ਜਾਂਦਿਆਂ ਉਹ ਪਾਕ ਸਾਫ਼ ਹੋ ਗਏ। ਫਿਰ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਵੀ ਚੰਗਾ ਹੋ ਗਿਆ, ਉੱਚੀ ਆਵਾਜ਼ ਨਾਲ ਰੱਬ ਦੀ ਵਡਿਆਈ ਕਰਦਾ ਹੋਇਆ ਮੁੜਿਆ ਤੇ ਮੂੰਹ ਭਰਨੇ ਯਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦਾ ਸ਼ੁਕਰ ਕਰਨ ਲੱਗਾ, ਤੇ ਉਹ ਸਾਮਰੀ ਸੀ। ਯਸੂ ਨੇ ਜਵਾਬ ਵਿੱਚ ਆਖਿਆ, ਕੀ ਦਸੇ ਹੀ ਪਾਕ ਸਾਫ਼ ਨਾ ਹੋਏ? ਫਿਰ ਉਹ 9 ਕਿੱਥੇ ਨੇ? ਕੀ ਐਸ ਪਰਦੇਸੀ ਦੇ ਇਲਾਵਾ ਹੋਰ ਨਾ ਨਿਕਲੇ ਜਿਹੜੇ ਮੁੜ ਕੇ ਰੱਬ ਦੀ ਵਡਿਆਈ ਕਰਦੇ? ਫਿਰ ਉਹਨੇ ਆਖਿਆ, ਉੱਠ ਤੇ ਟੁਰ ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ। ਅਮਾਲ। ਪਤਰਸ ਤੇ ਯੂਹੰਨਾ ਹੈਕਲ ਨੂੰ ਜਾ ਰਹੇ ਸੀ ਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਲਿਆ ਰਹੇ ਸੀ, ਜਿਹਨੂੰ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਨਾ ਅਖਵਾਂਦਾ ਸੀ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਪੈਸੇ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਪੈਸੇ ਮੰਗੇ, ਪਤਰਸ ਤੇ ਯੂਹੰਨਾ ਨੇ ਉਹਨੂੰ ਗੌਰ ਨਾਲ ਵੇਖਿਆ ਤੇ ਆਖਿਆ, ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਵਿੱਚ ਉਹਨਾਂ ਵੱਲ ਗੌਰ ਕਰਨ ਲੱਗਿਆ। ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਨਹੀਂ ਏ, ਪਰ ਜੋ ਕੁਝ ਮੇਰੇ ਕੋਲ ਹੈ ਏ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਨਾਲ ਟੁਰ ਫਿਰ। ਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਉਸੇ ਵੇਲੇ ਉਹਦੇ ਪੈਰ ਤੇ ਗਿੱਟੇ ਮਜ਼ਬੂਤ ਹੋ ਗਏ ਤੇ ਉਹ ਭੁੜਕ ਕੇ ਖੜਾ ਹੋ ਗਿਆ ਤੇ ਟੁਰਨ ਫਿਰਨ ਲੱਗ ਪਿਆ ਤੇ ਟੁਰਦਾ ਤੇ ਭੁੜਕਦਾ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਤੇ ਸਾਰਿਆਂ ਲੋਕਾਂ ਉਹਨੂੰ ਟੁਰਦਿਆਂ ਫਿਰਦਿਆਂ ਤੇ ਰੱਬ ਦੀ ਵਡਿਆਈ ਕਰਦਿਆਂ ਵੇਖ ਕੇ ਉਹਨੂੰ ਪਛਾਣਿਆ ਵੀ ਇਹ ਉਹ ਹੀ ਏ ਜਿਹੜਾ ਹੈਕਲ ਦੇ ਸੋਹਣੇ ਬੂਹੇ ਅੱਗੇ ਬੈਠਾ ਪੈਸੇ ਮੰਗਦਾ ਸੀ, ਤੇ ਉਸ ਮੁਅਜਜ਼ੇ ਨਾਲ ਜਿਹੜਾ ਉਹਦੇ ਨਾਲ ਹੋਇਆ ਸੀ ਬਹੁਤ ਹੈਰਾਨ ਤੇ ਪਰੇਸ਼ਾਨ ਹੋਏ। ਕਰੰਥੀਓਂ
ਇਸ ਲਈ ਜੇ ਕੋਈ ਮਸੀਹ ਵਿੱਚ ਏ ਤੇ ਉਹ ਨਵੀਂ ਮਖਲੂਕ ਏ। ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਤੇ ਸਾਰੀਆਂ ਸ਼ੈਵਾਂ ਰੱਬ ਵੱਲੋਂ ਨੇ, ਜਿਨ੍ਹੇ ਮਸੀਹ ਦੇ ਰਾਹੀਂ ਆਪਣੇ ਨਾਲ ਸਾਡਾ ਮੇਲ ਕਰਕੇ ਤੇ ਮੇਲ ਮਿਲਾਪ ਦੀ ਸੇਵਾ ਸਾਡੇ ਸਪੁਰਦ ਕੀਤੀ। ਫਿਲਪੀਓਂ, ਖੁਦਾਵੰਦ ਵਿੱਚ ਖੁਸ਼ ਰਵੋ। ਫੇਰ ਆਖਦਾ ਵਾਂ ਭਈ ਖੁਸ਼ ਰਵੋ। ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਇੱਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ, ਦੁਆ ਤੇ ਮਿੰਨਤ ਦੇ ਰਾਹੀਂ ਸ਼ੁਕਰਗੁਜ਼ਾਰੀ ਦੇ ਨਾਲ ਰੱਬ ਦੇ ਸਾਹਮਣੇ ਪੇਸ਼ ਕੀਤੀਆਂ ਜਾਣ। ਤੇ ਰੱਬ ਦਾ ਇਤਮਾਨਾਨ, ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਸੂ ਵਿੱਚ ਮਹਿਫੂਜ਼ ਰੱਖੇਗਾ। ਗਰਜ਼ ਐ ਭਰਾਵੋ, ਜਿੰਨੀਆਂ ਗੱਲਾਂ ਸੱਚ ਨੇ ਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ, ਤੇ ਜਿੰਨੀਆਂ ਗੱਲਾਂ ਠੀਕ ਨੇ ਤੇ ਜਿੰਨੀਆਂ ਗੱਲਾਂ ਪਾਕ ਨੇ, ਤੇ ਜਿੰਨੀਆਂ ਗੱਲਾਂ ਪਸੰਦ ਦੀਆਂ ਨੇ ਤੇ ਜਿੰਨੀਆਂ ਗੱਲਾਂ ਸੋਹਣੀਆਂ ਨੇ, ਗਰਜ਼ ਜਿਹੜੀਆਂ ਨੇਕੀ ਤੇ ਤਾਰੀਫ ਦੀਆਂ ਗੱਲਾਂ ਨੇ, ਉਹਨਾਂ ਉੱਤੇ ਗੌਰ ਕਰਿਆ ਕਰੋ। ਤਸਲੀਂਕੀਓ, ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਤੁਹਾਡੇ ਸਾਰਿਆਂ ਉੱਤੇ ਹੁੰਦਾ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਸਿਆਣ, ਸਾਰਾ ਪਿਆਰ ਤੇ ਅਬਦੀ ਅਸੂਲ, ਜਾਨ, ਰੂਹ, ਹਯਾਤੀ, ਸੱਚਾਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਅਸੀਂ ਨਜ਼ਰਿਆਤੀ ਤੌਰ ਤੇ ਇਹ ਮੰਨਦੇ ਹਾਂ ਭਈ ਰੱਬ ਭਲਾ, ਕਾਦਰ ਮੁਤਲਕ, ਹਰ ਥਾਂ ਤੇ ਮੌਜੂਦ ਤੇ ਲਾਮਹਿਦੂਦ ਏ, ਤੇ ਫਿਰ ਅਸੀਂ ਇਸ ਲਾਮਤਨਾਹੀ ਸਿਆਣ ਨੂੰ ਮਾਲੂਮਾਤ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਨਾਹਕ ਮੁਆਫੀ ਲਈ ਤੇ ਭਲਾਈਆਂ ਦੇ ਇੱਕ ਆਜ਼ਾਦ ਬਹਾਓ ਲਈ ਦਰਖਾਸਤ ਕਰਦੇ ਹਾਂ, ਜਿਹੜੀ ਭਲਾਈ ਅਸੀਂ ਪਹਿਲਾਂ ਹੀ ਹਾਸਲ ਕਰ ਚੁੱਕੇ ਹਾਂ। ਕੀ ਅਸੀਂ ਵਾਕਿਆ ਹੀ ਉਹਦੇ ਲਈ ਸ਼ੁਕਰਗੁਜ਼ਾਰ ਹਾਂ? ਫਿਰ ਅਸੀਂ ਆਪਣੇ ਆਪ ਨੂੰ ਉਹਨਾਂ ਬਰਕਤਾਂ ਲਈ ਦਸਤਿਆਬ ਕਰਾਂਗੇ ਤੇ ਇੰਜ ਹੋਰ ਪਾਉਣ ਦੇ ਹੱਕਦਾਰ ਠਹਿਰਾਂਗੇ। ਜੇ ਅਸੀਂ ਹਯਾਤੀ, ਹੱਕ ਤੇ ਮੁਹੱਬਤ ਲਈ ਨਾ ਸ਼ੁਕਰਗੁਜ਼ਾਰ ਹਾਂ, ਤੇ ਫਿਰ ਵੀ ਸਾਰੀਆਂ ਨੇਮਤਾਂ ਲਈ ਰੱਬ ਦਾ ਸ਼ੁਕਰ ਕਰਦੇ ਹਾਂ, ਤੇ ਅਸੀਂ ਮੁਨਾਫਕ ਤੇ ਉਸ ਸ਼ਦੀਦ ਮਲਾਮਤ ਨੂੰ ਆਪਣੇ ਉੱਤੇ ਲੈਂਦੇ ਹਾਂ ਜਿਹੜੀ ਮਾਲਕ ਰਿਆਕਾਰਾਂ ਲਈ ਬਿਆਨ ਕਰਦਾ ਏ। ਅਜਿਹੀ ਸੂਰਤ ਵਿੱਚ ਸਿਰਫ ਇੱਕ ਦੁਆ ਹੀ ਕਾਬਲੇ ਕਬੂਲ ਏ ਭਈ ਆਪਣੇ ਬੁੱਲਾਂ ਉੱਤੇ ਉਂਗਲੀ ਰੱਖ ਕੇ ਸਾਡੀਆਂ ਨੇਮਤਾਂ ਨੂੰ ਯਾਦ ਕੀਤਾ ਜਾਵੇ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ, ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਏ ਕਿ ਅਸੀਂ ਆਪਣੇ ਗੁਆਂਢੀ ਨਾਲ ਇਸ ਹੁਕਮ ਦੀ ਬਿਨਾਂ ਉੱਤੇ ਚੰਗਾ ਪਿਆਰ ਕਰਦੇ ਹਾਂ, ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਤਜ਼ਾਮਾਂ ਦੀ ਤਾਬੇਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ ਤੇ ਮੁਤਮਿਨ ਹੋ ਕੇ ਅਸੀਂ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ। ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਏ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ, ਪਰ ਅਸੀਂ ਇਸ ਵੱਡੇ ਫਰਜ਼ ਤੀਕਰ ਸਿਰਫ
ਇਹ ਮੰਗਣ ਨਾਲ ਕਦੀ ਨਹੀਂ ਅਪੜ ਸਕਦੇ ਭਈ ਇਹ ਬਸ ਹੋ ਜਾਵੇ। ਸਾਡੇ ਈਮਾਨ ਤੇ ਉਮੀਦ ਦੇ ਫਲ ਦਾ ਮਜ਼ਾ ਲੈਣ ਤੋਂ ਪਹਿਲਾਂ ਸਾਨੂੰ ਇੱਕ ਸੂਲੀ ਨੂੰ ਚੁੱਕਣਾ ਪਵੇਗਾ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਏ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਹੈ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਏ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾਉਂਦੀ ਏ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਰ ਕਰਦੀ ਏ। ਕ੍ਰਿਸਚਨ ਸਾਇੰਸ ਰੱਬ ਦੀ ਕਾਮਲੀਅਤ ਤੋਂ ਕੁਝ ਨਹੀਂ ਲੈਂਦੀ, ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਏ। ਆਪਣੇ ਚਾਲ ਚਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਉਂਦਿਆਂ ਹੋਏ ਇਨਸਾਨ ਲਾਫਾਨੀਅਤ ਨੂੰ ਪਾ ਲੈਂਦੇ ਨੇ। ਕ੍ਰਿਸਚਨ ਸਾਇੰਸ ਦੇ ਅਸਰ ਇੰਨੇ ਵੇਖੇ ਨਹੀਂ ਜਾਂਦੇ ਜਿੰਨੇ ਮਹਿਸੂਸ ਕੀਤੇ ਜਾਂਦੇ ਨੇ। ਇਹ ਸੱਚਾਈ ਦੀ ਦੱਬੀ ਹੋਈ ਹੌਲੀ ਆਵਾਜ਼ ਏ, ਜਿਹੜੀ ਆਪਣੇ ਆਪ ਨਾਲ ਗੱਲ ਕਰਦੀ ਏ। ਜਾਂ ਤੇ ਅਸੀਂ ਇਸ ਆਵਾਜ਼ ਤੋਂ ਦੂਰ ਨੱਸ ਰਹੇ ਹਾਂ, ਜਾਂ ਅਸੀਂ ਇਹ ਸੁਣ ਰਹੇ ਹਾਂ ਤੇ ਉੱਚੇ ਹੋ ਰਹੇ ਹਾਂ। ਇੱਕ ਨਿੱਕੇ ਬਾਲ ਵਾਂਗਰ ਬਣਨ ਦੀ ਤਾਂਘ ਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਐਸ ਦਾਨਸ਼ ਨੂੰ ਪੈਦਾ ਕਰਦਾ ਏ, ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇੱਕ ਮਸੀਹੀ ਸਾਇੰਸਦਾਨ ਉਸ ਵੇਲੇ ਵਿੱਚ ਇੱਕ ਥਾਂ ਉੱਤੇ ਕਬਜ਼ਾ ਕਰਦਾ ਏ, ਜਿਹਦੇ ਬਾਰੇ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਜਦ ਉਹਨੇ ਆਖਿਆ, ਤੁਸੀਂ ਧਰਤੀ ਦੇ ਲੂਣ ਹੋ, ਤੁਸੀਂ ਜੱਗ ਦੀ ਲੋ ਹੋ। ਜਿਹੜਾ ਸ਼ਹਿਰ ਪਹਾੜ ਉੱਤੇ ਵੱਸਦਾ ਏ ਉਹ ਲੁਕ ਨਹੀਂ ਸਕਦਾ। ਆਓ ਧਿਆਨ ਰੱਖੀਏ, ਕੰਮ ਕਰੀਏ ਤੇ ਦੁਆ ਕਰੀਏ ਭਈ ਇਹ ਲੂਣ ਆਪਣੀ ਨਮਕੀਨੀ ਨਾ ਗਵਾ ਦੇਵੇ ਤੇ ਇਹ ਲੋ ਲੁਕ ਨਾ ਜਾਵੇ, ਬਲਕਿ ਇਹ ਦੁਪਹਿਰ ਦੇ ਜਲਾਲ ਵਿੱਚ ਚਮਕੇ ਤੇ ਰੌਸ਼ਨ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।